ਅਸੀਂ ਮੰਜੇ ਬਾਹਰ ਡਾਲੇ, ਕਹਿੰਦਾ ਪਾਪਾ ਆਪਣੇ ਘਰੇ ਸਿਕਿਉਰਿਟੀ ਨਹੀਂ ਵੀ ਪੁਲਿਸ ਚੜ ਕੇ ਆ ਜਾਓ, ਆਪਾਂ ਤਾਂ ਬਾਹਰ ਪਏ ਆ। ਬੱਚਾ 5 ਸਾਲ ਦਾ, ਉਹ ਕਿਸੇ ਗੁੰਡੇ ਬਦਮਾਸ਼ ਪੁਲਿਸ ਤੋਂ ਕਿਉਂ ਪੁਲਿਸ ਆਈ ਹੈ ਘਰੇ ਡਰੀ ਹੈ। ਹਾਂ ਵੀ ਪੁਲਿਸ ਨੂੰ, ਉਹ ਗੁੰਡੇ ਬਦਮਾਸ਼ ਦੀ ਗੱਲ ਕਰ ਰਹੇ, ਕਿਸੇ ਬਲੈਕ ਉਹ ਪੁਲਿਸ ਦੀ ਗੱਲ ਕਰ ਵੀ ਪੁਲਿਸ ਆ ਜੂ। ਪੁਲਿਸ ਆਈ ਵੀ ਹੈ, ਕੰਧਾਂ ਟੱਪ ਕੇ, 'ਚ ਕੋਈ ਸ਼ੱਕ ਹੈ? ਸਿੱਖਾਂ ਨੂੰ ਤਾਂ ਇਹਨਾਂ ਨੂੰ ਜੈਨੋਸਾਈਡ ਕਰਨ ਦਾ ਅਧਿਕਾਰ ਦਿੱਤਾ ਹੋਇਆ। ਇਹਨਾਂ ਨੂੰ ਸਾਡਾ ਖੂਨ ਮਿੱਠਾ ਬਹੁਤ ਲੱਗਦਾ, ਇਹ ਸਾਡੇ ਖੂਨ ਦੇ ਭੁੱਖੇ ਨੇ। ਅਗਲਾ ਸਵਾਲ ਬਾਈ ਇਹ ਸੀ, ਜੇਲ੍ਹ ਦੇਖਣੀ ਪਈ, ਜੇਲ੍ਹ ਤੋਂ ਜਦੋਂ ਵਾਪਸ ਆਏ ਹੋ ਘਰਦਿਆਂ ਦਾ ਕੀ ਰਿਐਕਸ਼ਨ ਸੀ? ਘਰ ਚੋਂ ਕੋਈ ਜੀ ਇਹੋ ਜਿਹਾ ਹੈਗਾ ਜਿਹੜਾ ਕਹਿੰਦਾ ਵੀ ਪਲਵਿੰਦਰ ਛੱਡ, ਇਹਦੇ ਵਿੱਚ ਕੁਛ ਨਹੀਂ ਰੱਖਿਆ, ਵੀ ਆਪਾਂ ਆਪਣਾ ਪਰਿਵਾਰ ਦੇਖ? ਖੈਰ ਮੇਰੇ ਘਰ ਦਾ ਤਾਂ ਨਹੀਂ ਕੁਛ ਕਰਦੇ ਹੈ, ਜਾਂ ਪਹਿਲੇ ਦਿਨ ਹੀ ਰੋਕਦੇ ਤਾਂ ਕਰ, ਫਿਰ ਵੀ ਮਾਂ ਬਾਪ ਨੂੰ ਜਾਂ ਛੋਟੇ ਬੱਚਿਆਂ ਨੂੰ ਹੋ ਜਾਂਦਾ। ਹੁਣ ਮੇਰਾ ਬੱਚਾ 5 ਸਾਲ ਦਾ, ਪਰਸੋਂ ਲਾਈਟ ਚਲੀ ਗਈ, ਅਸੀਂ ਮੰਜੇ ਬਾਹਰ ਡਾਲੇ, ਕਹਿੰਦਾ ਪਾਪਾ ਆਪਣੇ ਘਰੇ ਸਿਕਿਉਰਿਟੀ ਨਹੀਂ ਵੀ ਪੁਲਿਸ ਚੜ ਕੇ ਆ ਜਾਓ, ਆਪਾਂ ਤਾਂ ਬਾਹਰ ਪਏ ਆ। ਬੱਚਾ 5 ਸਾਲ ਦਾ, ਉਹ ਕਿਸੇ ਗੁੰਡੇ ਬਦਮਾਸ਼ ਪੁਲਿਸ ਤੋਂ ਕਿਉਂ ਪੁਲਿਸ ਆਈ ਹੈ ਘਰੇ ਡਰੀ ਹੈ। ਬਾਬੇ ਨੂੰ ਦੇਣ ਲੱਗਦੀ ਗੱਲ ਹੈ, ਅੱਛੇ ਪਾਸ਼ਾ ਨੂੰ ਆਏ ਪਰਸੋਂ ਦੀ ਗੱਲ ਹੈ, ਰਾਤ ਨੂੰ ਲਾਈਟ ਗਿਆ ਬਾਹਰ, ਕਹਿੰਦਾ ਪਾਪਾ ਆਪਣੇ ਘਰੇ ਸਿਕਿਉਰਿਟੀ ਤਾਂ ਨਹੀਂ, ਪੁਲਿਸ ਆਜੂ ਆਪਣੇ ਘਰੇ, ਕੰਧਾਂ ਟੱਪ ਕੇ ਆਜੂ। ਫਿਰ ਕਿਉਂ ਅੰਦਰ ਪੈਣੇ ਦਾ ਤਾਂ ਬਾਰ-ਬਾਰੀਆਂ ਲੱਗ ਜਾਂਦੇ ਆ। ਮੈਂ ਸਾਰੀ ਰਾਤ ਸੋਚੀ ਗਿਆ, ਨੀਂਦ ਨਹੀਂ ਆਈ ਯਾਰ, ਵੀ ਦੇਖ ਲੈ ਨਾ ਜਵਾਕਾਂ ਦੇ ਮਨ 'ਚ ਕੀ ਪੈ ਗਿਆ। ਜਵਾਕਾਂ ਦੇ ਮਨ 'ਚ ਇੱਕ ਟਰੋਮਾ ਬੈਠ ਗਿਆ, ਜਿਹੜੀ ਚੀਜ਼ ਉਹਨਾਂ ਨੇ ਅੱਖਾਂ ਦੇ ਸਾਹਮਣੇ ਦੇਖੀ। ਹਾਂ ਵੀ ਪੁਲਿਸ ਨੂੰ, ਉਹ ਗੁੰਡੇ ਬਦਮਾਸ਼ ਦੀ ਗੱਲ ਕਰ ਰਹੇ, ਕਿਸੇ ਬਲੈਕ ਉਹ ਪੁਲਿਸ ਦੀ ਗੱਲ ਕਰ ਵੀ ਪੁਲਿਸ ਆਜੂ। ਪੁਲਿਸ ਆਈ ਵੀ ਹੈ, ਕੰਧਾਂ ਟੱਪ ਕੇ, 'ਚ ਕੋਈ ਸ਼ੱਕ ਹੈ? ਕਿੱਥੇ ਕਾਨੂੰਨ ਹੈ, ਕਿੱਥੇ ਸੁਣਵਾਈ ਹੈ, ਕਿੱਥੇ ਸੰਵਿਧਾਨ ਗਿਆ? ਕੰਧਾਂ ਟੱਪਣੀਆਂ ਇਹ ਗੁੰਡੇ ਬਦਮਾਸ਼ ਹੀ ਕਹਾਂਗੇ ਆਪਾਂ ਨੂੰ, ਪੁਲਿਸ ਵਾਲੇ ਥੋੜ੍ਹੀ ਕਹਾਂਗੇ। ਸਿਸਟਮ ਪ੍ਰਸ਼ਾਸਨ ਕਰਪਟ ਹੋ ਚੁੱਕਿਆ ਬੁਰੀ ਤਰ੍ਹਾਂ। ਹੁਣ ਸਾਡੇ ਗਵਾਂਢ 'ਚ ਮਰੇ ਨੂੰ ਮੁੰਡੇ ਨੂੰ 15 ਦਿਨ ਹੋ ਗਏ ਟੀਕਾ ਲਾ ਕੇ, ਪਰਚਾ ਪੈ ਨੂੰ ਹੋ ਗਏ ਅੱਜ ਕਹਿੰਦੇ 15 ਦਿਨ ਹੋ ਗਏ, ਹਜੇ ਤੱਕ ਉਹ ਯਾਦ ਘੁੰਮ ਰਹੇ ਨੇ ਬਲੈਕੀ, ਪੂਰੇ ਵੱਡੇ ਬਲੈਕੀ ਤੇ ਧਮਕੀਆਂ ਦੇ ਰਹੇ ਨੇ, ਅਸੀਂ ਜਵਾਕ ਮਰਵਾ ਦਾਂਗੇ, ਤੇਜ਼ਾਬ ਪਵਾ ਦਾਂਗੇ, ਐਂ ਕਰਾ ਦਾਂਗੇ, ਜੋ ਕਰਾ ਦਾਂਗੇ। ਕੀ ਕਰੀਏ? ਬਾਪੂ ਜੀ ਹੁਣਾਂ ਦੀ ਅਸੀਂ ਇੰਟਰਵਿਊ ਕੀਤੀ ਸੀ ਜਦੋਂ ਇਕੱਠ ਹੋਇਆ ਸੀ, ਉਸ ਇੰਟਰਵਿਊ ਦੇ ਥੱਲੇ ਨਾ ਲਗਾਤਾਰ ਇੱਕ ਕਮੈਂਟ ਬਹੁਤ ਵੱਡੇ ਪੱਧਰ ਤੇ ਆਇਆ ਹੋਇਆ ਸੀ, ਘੱਟੋ ਘੱਟ ਨਹੀਂ 50-60 ਕਮੈਂਟ ਇਸੇ ਤਰ੍ਹਾਂ ਦੇ ਹੋਣਗੇ ਕਿ ਪਹਿਲਾਂ ਕਿੱਥੇ ਗਏ ਹੋਏ ਸੀ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸਲੋਂ ਖੜੇ ਹੋ ਗਏ ਨੇ, ਸਰਕਾਰੀ ਸ਼ੈ ਕਿਸੇ ਹੋਰ ਧਿਰ ਦੀ ਸ਼ੈ ਹੈ, ਜਾਂ ਫਿਰ ਪਹਿਲਾਂ ਝੋਟਾ ਕਿਉਂ ਨਹੀਂ ਉੱਠਿਆ, ਜਾਂ ਫਿਰ ਉਹਦਾ ਪਰਿਵਾਰ ਕਿਉਂ ਨਹੀਂ ਨਸ਼ੇ ਖਿਲਾਫ ਬੋਲਿਆ? ਪਹਿਲਾਂ ਝੋਟੇ ਨੇ ਦੇਖੋ, ਨਾ ਅਕਾਲੀਆਂ ਨਾ ਕਾਂਗਰਸ ਨੂੰ ਕਿਸੇ ਨੂੰ ਵੋਟਾਂ ਨਹੀਂ ਪਾਈਆਂ, ਨਫ਼ਰਤ ਕਰਦੇ ਆ। ਇਹਨਾਂ ਨੂੰ ਵੋਟਾਂ ਪਾਈਆਂ ਸੀ, ਪਵਾਈਆਂ ਵੀ ਸੀ, ਮੂਹਰੇ ਉਮੀਦ ਸੀ ਭਗਵੰਤ ਮਾਨ ਤੋਂ, ਇਕੱਲੇ ਤੋਂ, ਹੋਰ ਆ ਐਮਐਲਏ ਤੋਂ ਨਹੀਂ, ਇਹ ਤਾਂ ਚੋਰ ਨੇ ਸਾਰੇ, ਇਹਨਾਂ ਤੋਂ ਕੋਈ ਉਮੀਦ ਨਹੀਂ ਸੀ। ਇਹਦਾ ਬਕਿਆਊ ਮਾਲ ਆ ਸਾਰਾ, ਕੋਈ 30,000 ਲੈਂਦਾ ਫੜ ਜਾਂਦਾ, ਕੋਈ 50,000, ਕੋਈ 50 ਲੱਖ, ਕੋਈ 500 ਰੁਪਏ ਦੇ, ਸਾਰੇ ਚੋਰ। ਭਗਵੰਤ ਮਾਨ ਤੋਂ ਕਿਉਂ ਲੱਗ ਰਿਹਾ ਸੀ, ਉਹਨੇ ਆਪਾਂ ਨੂੰ ਸਬਜ਼ ਬਾਗ ਇਸ ਢੰਗ ਨਾਲ ਦਿਖਾਏ ਸੀ, ਬਾਕੀਆਂ ਤੋਂ ਆਸ ਹੀ ਕੋਈ ਨਹੀਂ ਆਪਾਂ ਨੂੰ ਕਿਸੇ ਹੋਰ ਤੋਂ। ਉਹ ਤਾਂ ਇੱਥੇ ਸਵਾਲ ਪੁੱਟ ਕਰਿਆ ਸੀ ਵੀ ਜੀ ਤੁਸੀਂ ਤਾਂ ਕਹਿੰਦੇ 4 ਮਹੀਨਿਆਂ 'ਚ ਤੁਹਾਨੂੰ ਜਿਹਨੂੰ ਆਪਾਂ ਵੋਟਾਂ ਪਾਈਆਂ ਆਪਣਾ ਹੱਕ ਨਹੀਂ ਪੁੱਛਣ ਦਾ, ਇਹ ਕਿਵੇਂ ਸਵਾਲ ਕਰਦੇ ਰਹੇ ਨੇ ਆਪ? ਇਹਨਾਂ ਨੇ ਤਾਂ ਕਿਹਾ ਸੀ ਵੀ ਅਸੀਂ ਲੋਕਾਂ ਨੂੰ ਸਵਾਲ ਕਰਨ ਵਾਲੇ ਬਣਾਇਆ ਹੈ, ਅਸੀਂ ਲੋਕਾਂ ਦੀ ਜਿਗਿਆਸਾ ਜਗਾਈ ਹੈ ਕਿ ਤੁਸੀਂ ਆਪਣੇ ਲੀਡਰ ਨੂੰ, ਆਪਣੇ ਐਮਐਲਏ ਐਮਪੀ ਨੂੰ ਖੜੇ ਹੋ ਕੇ ਸਵਾਲ ਕਰੋ ਕਿ ਤੂੰ ਇਹ ਗਲਤ ਕਰ ਰਿਹਾ ਤੇ ਕਿੱਦਾਂ ਕਰ ਰਿਹਾ। ਪਰ ਹੁਣ ਜਦੋਂ ਲੋਕ ਸਵਾਲ ਕਰਦੇ ਨੇ ਫਿਰ ਚੀਕਾਂ ਕਿਉਂ ਵੱਜਦੀਆਂ?